ਹਾਲਾਤ ਇਸ ਸਮੇਂ ਜਦੋਂ ਵੱਧ ਤੋਂ ਬੱਤਰ ਹੋ ਗਏ ਨੇ ਉਸਲੇ ਪਹੁੰਚੇ ਹੋ, ਪਹਿਲਾਂ ਸਾਰ ਕਿਉਂ ਨਹੀਂ ਲਈ ਕਿਸੇ ਨੇ? ਦੋ ਸਰਕਾਰਾਂ ਨੇ ਬਦਲ ਕੇ ਇੱਥੇ ਰਾਜ ਕੀਤਾ ਹੈ, ਹਾਲਾਤ ਉਹੀ ਨੇ। ਅਸੀਂ ਉਹਨਾਂ ਨੂੰ ਵੀ ਪੜ੍ਹਦੇ ਹਾਂ ਤੇ ਜੇਕਰ ਕਟਹਿਰੇ 'ਚ ਤੁਹਾਨੂੰ ਖੜਾ ਕਰਨਾ ਪਿਆ, ਕਟਹਿਰੇ 'ਚ ਤੁਹਾਨੂੰ ਵੀ ਖੜੇ ਕਰਾਂਗੇ, ਕਿਉਂਕਿ ਤੁਹਾਨੂੰ ਲੋਕਾਂ ਨੇ 92 ਸੀਟਾਂ ਜਿਤਾ ਕੇ ਬਹੁਤ ਵੱਡਾ ਮੈਂਡੇਟ ਦਿੱਤਾ ਹੈ, ਬਹੁਤ ਵੱਡਾ। ਬਾਦਲ ਸਰਕਾਰ ਤੋਂ ਬਾਅਦ ਮਾਨ ਸਾਹਿਬ ਨੂੰ ਇੱਕ ਪਿੰਡ ਦਾ ਪਤਾ ਜੀ, ਵੀ ਪੁਲ ਬਣਾ ਦੇਵਾਂਗੇ, ਇੰਨੇ ਲੋਕੀ ਖੜੇ ਆ। ਆਪਾਂ ਇਹ ਇਹਨਾਂ ਨਾਲ ਵਾਅਦਾ ਕਰਕੇ ਜਾਂਦੇ ਆ ਵੀ ਪੁਲ ਅਸੀਂ ਬਣਾ ਕੇ ਦੇਵਾਂਗੇ। ਬਾਕੀ ਸਰਕਾਰਾਂ ਤੋਂ ਤਾਂ ਨਹੀਂ ਹੋਇਆ। ਸਾਡਾ ਟਾਈਮ ਆ, ਸਾਡੀ ਸਰਕਾਰ ਆ। ਉਹਨਾਂ ਨੇ ਜੇ ਐਡੀ ਵੱਡੀ ਮੈਂ ਛਾਲ ਮਾਰੀ ਆ ਨਾ, ਤੇ ਮੈਨੂੰ ਆਪਣੇ ਲੀਡਰ ਤੇ ਵਿਸ਼ਵਾਸ ਆ। ਹੱਲੂਵਾਲ ਪਿੰਡ ਹੁਸ਼ਿਆਰਪੁਰ ਦਾ, ਜਿੱਥੇ ਇਸ ਸਮੇਂ ਖੜੇ ਆ, ਪਾਣੀ ਨੇ ਜੋ ਹਾਲਾਤ ਕੀਤੇ ਨੇ ਉਸ ਦਾ ਜਾਇਜ਼ਾ ਲੈਣ ਦੇ ਲਈ ਵੱਖ-ਵੱਖ ਪਾਰਟੀਆਂ ਤੋਂ ਆਗੂ ਪਹੁੰਚ ਰਹੇ ਨੇ। ਪਰ ਇਸ ਸਮੇਂ ਸਾਡੇ ਨਾਲ ਜਿਹੜੇ ਆਗੂ ਖੜੇ ਨੇ ਉਹ ਇਸ ਸਮੇਂ ਮੌਜੂਦਾ ਸੱਤਾ ਧਿਰ ਪਾਰਟੀ ਦੇ ਆਗੂ ਨੇ। ਗੱਲਬਾਤ ਸਿੱਧਾ ਸੰਧੂ ਸਾਹਿਬ ਦੇ ਨਾਲ ਕਰਾਂਗੇ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਤੁਸੀਂ ਇਸ ਪਿੰਡ ਦੇ ਵਿੱਚ ਆਏ ਹੋ, ਹਾਲਾਤ ਤੁਸੀਂ ਅੱਖੀਂ ਦੇਖੇ ਨੇ, ਤੁਸੀਂ ਇੱਥੋਂ ਨੁਮਾਇੰਦਗੀ ਇੱਕ ਤਰੀਕੇ ਦੇ ਨਾਲ ਆਪਣੀ ਪਾਰਟੀ ਦੀ ਕਰਦੇ ਹੋ, ਪਰ ਹਾਲਾਤ ਇਸ ਸਮੇਂ ਜਦੋਂ ਵੱਧ ਤੋਂ ਬੱਤਰ ਹੋ ਗਏ ਨੇ ਉਸਲੇ ਪਹੁੰਚੇ ਹੋ, ਪਹਿਲਾਂ ਸਾਰ ਕਿਉਂ ਨਹੀਂ ਲਈ ਕਿਸੇ ਨੇ? ਦੇਖੋ ਜੀ, ਜੇ ਹੁਣ ਆਪਾਂ ਪੁਰਾਣੀਆਂ ਸਰਕਾਰਾਂ ਨੂੰ ਭੰਡਣ ਲੱਗ ਪਈਏ, ਉਹਨਾਂ ਨੇ ਨਹੀਂ ਕੀਤਾ, ਅਸੀਂ ਇਸ ਗੱਲਾਂ ਲਈ ਵਚਨਬੱਧ ਹਾਂ। ਜੋ ਉਹਨਾਂ ਨੇ ਕੀਤਾ ਹੋਊਗਾ ਇਹਨਾਂ ਪਿੰਡਾਂ ਲਈ, ਉਹ ਉਹਨਾਂ ਨੂੰ ਮੁਬਾਰਕ। ਜੋ ਹੁਣ ਅੱਜ ਇਹ ਕੁਦਰਤੀ ਆਫਤ ਆਈ ਆ, ਪਾਣੀ ਜ਼ਿਆਦਾ ਆ ਗਿਆ, ਲਿੰਕ ਟੁੱਟ ਗਏ ਆ, ਔਰ ਪਿੰਡ ਵਾਲਿਆਂ ਨੇ ਜੋ ਆਪਣੀਆਂ ਸਮੱਸਿਆਵਾਂ ਸੀ, ਅਸੀਂ ਤਾਂ ਵਿੱਚ ਵਾ। ਇਹ ਇਕੱਲਾ ਇਸ ਪਿੰਡ ਦਾ ਨਹੀਂ, ਜਿੱਥੇ ਜੇ ਕੋਈ ਡੇਰੇ 'ਚ ਵੀ ਕਿਤੇ ਰਹਿੰਦਾ ਉਹ ਵੀ ਸਾਡਾ ਪਰਿਵਾਰ ਆ, ਅਸੀਂ ਤਾਂ ਉਹਨਾਂ ਤੱਕ ਵੀ ਪਹੁੰਚ ਕਰਾਂਗੇ। ਬਾਕੀ ਗੱਲ ਇਹ ਆ ਵੀ ਜੇ ਮੁਸ਼ਕਲ ਇਹਨਾਂ ਨੂੰ ਪਿੰਡ ਦੀ ਪਤਾ ਤੇ ਹੱਲ ਵੀ ਇਹਨਾਂ ਨੂੰ ਪਤਾ। ਇਹਨਾਂ ਨੇ ਮੈਨੂੰ ਦੱਸਿਆ ਵੀ ਆ। ਆਪਾਂ ਦੇਖੋ, ਸਰਕਾਰ ਨੇ ਪੂਰੇ ਪ੍ਰਸ਼ਾਸਨ ਨੂੰ ਵੀ ਕਿਹਾ, ਔਰ SDM ਸਾਹਿਬ, ਸਾਡੇ ਤਹਿਸੀਲਦਾਰ ਸਾਹਿਬ, BDO ਸਾਹਿਬ, ਸਾਰੀਆਂ ਪਾਰਟੀਆਂ ਦੇ ਆਪਣੇ ਮਹਿਕਮਿਆਂ ਦੀ ਇੱਥੇ ਡਿਊਟੀ ਲੱਗੀ ਆ ਵੀ ਰਹੇ ਆ, ਔਰ ਛੇਤੀ ਤੋਂ ਛੇਤੀ ਹੱਲ ਕਰਾਂਗੇ ਜੀ। ਤੁਸੀਂ ਮਾਨ ਸਾਹਿਬ ਤੱਕ ਉੱਪਰ ਦੀ ਕੀਤੀ ਹੈ ਗੱਲ ਕਿ ਇਸ ਸਮੇਂ ਧਰਾਤਲ ਤੇ ਹਾਲਾਤ ਉਹਨਾਂ ਦੇ ਦੋਸਤਾਂ ਦੇ ਪਿੰਡ ਦੇ ਕਿਹੋ ਜਿਹੇ ਨੇ? ਜਿਸ ਸਮੇਂ ਉਹਨਾਂ ਨੇ ਸਹੁੰ ਚੱਕੀ ਸੀ, ਵਾਰਸ ਭਰਾ ਸਾਰੇ ਉੱਥੇ ਸੀ। ਅਸੀਂ ਜਦੋਂ ਵੀ ਗੱਲ ਕਰਦੇ ਹਾਂ ਨਾਮ ਉਹਨਾਂ ਦਾ ਲਿਆ ਜਾਂਦਾ ਇਸ ਪਿੰਡ ਦੇ ਕਰਕੇ। ਕਈ ਲੋਕ ਇਤਰਾਜ਼ ਵੀ ਕਰਦੇ ਨੇ ਇਸ ਕਰਕੇ ਕਿ ਉਹਨਾਂ ਦਾ ਪਿੰਡ ਮੈਂਸ਼ਨ ਨਾਮ ਕੀਤਾ ਜਾਂਦਾ, ਪਰ ਠੀਕ ਹੈ, ਉਹਨਾਂ ਦੇ ਨਾਮ ਤੋਂ ਇਹ ਪਿੰਡ ਮਸ਼ਹੂਰ ਹੈ, ਉਹਨਾਂ ਦੇ ਦੋਸਤ ਵੀ ਨੇ। ਮਾਨ ਸਾਹਿਬ ਤੱਕ ਤੁਸੀਂ ਗੱਲ ਉੱਪਰ ਦੀ ਕਰ ਚੁੱਕੇ ਹੋ ਜਾਂ ਕਰੋਗੇ? ਜੇ ਕਰ ਦਿੱਤੀ ਹੈ ਤਾਂ ਉਹਨਾਂ ਦਾ ਕੀ ਰਿਐਕਸ਼ਨ ਸੀ? ਦੇਖੋ, ਮਾਨ ਸਾਹਿਬ ਨੂੰ ਇੱਕ ਪਿੰਡ ਦਾ ਪਤਾ ਜੀ। ਉਹ ਜ਼ਮੀਨੀ ਪੱਧਰ ਤੇ ਜ਼ਮੀਨ ਨਾਲ ਜੁੜੇ ਹੋਏ ਉਹ ਸਾਡੇ ਲੀਡਰ ਆ, ਔਰ ਉਹਨਾਂ ਨੂੰ ਇੱਕ ਪਿੰਡ ਦੀ ਸਥਿਤੀ ਦਾ ਪਤਾ, ਔਰ ਉਹ 24 ਘੰਟੇ ਲੋਕਾਂ 'ਚ ਰਹਿਣ ਵਾਲੇ ਆ। ਜਿੱਦਾਂ ਤੁਸੀਂ ਦੱਸਿਆ ਹੀ ਆ ਕਿ ਮਾਨ ਸਾਹਿਬ ਦੇ ਉਹ ਖਾਸ ਦੋਸਤ ਵੀ ਨੇ, ਸਟੇਜਾਂ ਸਾਂਝੀਆਂ ਕਰਦੇ ਰਹੇ। ਬਿਲਕੁਲ ਜੀ। ਤੇ ਉਹਨਾਂ ਕੋਈ ਇਦਾਂ ਦੀ ਗੱਲ ਨਹੀਂ ਵੀ ਜੋ ਮਾਨ ਸਾਹਿਬ ਤੋਂ ਗੁੱਝੀ ਨਹੀਂ ਆ, ਸਭ ਪਤਾ। ਤੇ ਉਹਨਾਂ ਨੇ ਇਹੀ ਡਿਊਟੀ ਲਾਈ, ਸਾਡੀ ਵੀ ਡਿਊਟੀ ਲਾਈ ਆ। ਸਾਰੇ ਮੰਤਰੀ ਸਾਹਿਬਾਨ, ਸਾਡੇ MLA ਸਾਹਿਬ, ਸਾਡੀ ਪਾਰਟੀ ਦੇ ਸਾਰੇ ਪਿੰਡਾਂ 'ਚ ਘੁੰਮ ਰਹੇ ਆ। ਕੋਈ ਇਦਾਂ ਦੀ ਗੱਲ ਨਹੀਂ। ਆਪਾਂ ਜੇ ਅੱਜ ਕੁਦਰਤੀ ਆਫਤ ਕੋਈ ਆਈ ਆ ਤੇ ਲੋਕੀ ਸਾਰੇ ਨਾਲ ਆ, ਆਪਾਂ ਵੀ ਇਹਨਾਂ ਦੇ ਵਿੱਚ ਆ, ਸਾਡਾ ਪਰਿਵਾਰ ਦੇਖ ਰਹੇ ਆ ਆਪਾਂ ਜਾ ਕੇ ਪਿੰਡਾਂ ਦੇ ਵਿੱਚ। ਜੀ ਸਿੱਧੂ ਸਾਹਿਬ, ਸਰਕਾਰ ਆਪਣੀ ਹੈ, ਫਿਰ ਅਸੀਂ ਇਸ ਪਿੰਡ ਦੇ ਲੋਕ ਕਦੋਂ ਤੱਕ ਆਸ ਕਰਨ, ਕਦੋਂ ਤੱਕ ਇਹਨਾਂ ਨੂੰ ਆਸ ਦੀ ਕਿਰਨ ਵੱਜੇ ਕਿ ਇਹਨਾਂ ਦੇ ਪਿੰਡ ਨੂੰ ਇੱਕ ਪੱਕਾ ਪੁਲ ਮਿਲਣ ਜਾ ਰਿਹਾ, ਬਾਕੀ ਜਿਹੜੀਆਂ ਇਹਨਾਂ ਨੇ ਸਮੱਸਿਆਵਾਂ ਦੱਸੀਆਂ ਨੇ ਉਹ ਹੱਲ ਹੋਣ ਜਾ ਰਹੀਆਂ ਨੇ? ਤੁਸੀਂ ਜੇਕਰ ਆਖਰੀ ਲੀਕ ਖਿੱਚਣੀ ਹੋਵੇ ਵੀ ਉਦੋਂ ਤੱਕ ਅਸੀਂ ਹੱਲ ਕਰਕੇ ਦੇਵਾਂਗੇ? ਦੇਖੋ ਜੀ, ਇਹ ਤਾਂ ਅਸੀਂ ਵੀ ਛੋਟੇ ਹੁੰਦੇ ਸੀ ਜਦੋਂ ਦਾ ਅਸੀਂ ਸੁਣਦੇ ਆਉਂਦੇ ਆ। ਕੋਚ ਸਾਹਿਬ ਸਾਨੂੰ ਮਿਲਦੇ ਰਹਿੰਦੇ ਆ, ਸਾਰੇ ਹੀ ਰੋਜ਼ ਹੀ ਮਿਲਣੇ ਵਾਲੇ ਬੰਦੇ ਆ, ਕੋਈ ਦੂਰ ਦੇ ਨਹੀਂ ਆ। ਔਰ ਹਮੇਸ਼ਾ ਸਰਕਾਰਾਂ ਲਾਰਾ ਹੀ ਲਾ ਕੇ ਜਾਂਦੀਆਂ ਰਹੀਆਂ ਵੀ ਪੁਲ ਬਣਾ ਦੇਵਾਂਗੇ, ਇੰਨੇ ਲੋਕੀ ਖੜੇ ਆ। ਆਪਾਂ ਇਹ ਇਹਨਾਂ ਨਾਲ ਵਾਅਦਾ ਕਰਕੇ ਜਾਂਦੇ ਆ ਵੀ ਪੁਲ ਅਸੀਂ ਬਣਾ ਕੇ ਦੇਵਾਂਗੇ। ਬਾਕੀ ਸਰਕਾਰਾਂ ਤੋਂ ਤਾਂ ਨਹੀਂ ਹੋਇਆ। ਸਾਡਾ ਟਾਈਮ ਆ, ਸਾਡੀ ਸਰਕਾਰ ਆ, ਲੋਕਾਂ ਦੀ, ਇਹਨਾਂ ਦੀ ਚੁਣੀ ਹੋਈ ਸਰਕਾਰ ਆ। ਇਹ ਨਹੀਂ ਦੇਖਣਾ ਵੀ ਵੋਟਾਂ ਘੱਟ ਵੱਧ ਇਹਨਾਂ ਪਿੰਡਾਂ 'ਚ ਵਾ, ਪਰ ਜਿੱਥੇ ਬੰਦੇ ਦੀ ਜਾਨ ਦੀ ਕੀਮਤ ਹੋਣੀ ਚਾਹੀਦੀ ਆ। ਆਪਾਂ ਸਿਰਫ ਵੋਟਾਂ ਵੇਲੇ ਨਾ ਘੁੰਮੀ ਜਾਈਏ। ਜੇ ਲੋਕਾਂ ਨੂੰ ਅੱਜ ਲੋੜ ਆ ਪੁਲ ਦੀ, ਅਸੀਂ ਵੀ ਦੇਖਦੇ ਹਾਂ, ਤੇ ਜ਼ਰੂਰ ਇਹਦਾ ਪੁਲ ਦਾ ਪੂਰਾ ਨਿਰਮਾਣ ਹੋਊਗਾ, ਲੋਕਾਂ ਦੇ ਸਹਿਯੋਗ ਨਾਲ ਹੋਊਗਾ। ਆਪਾਂ ਅੱਜ ਕਹਿ ਕੇ ਜਾਂਦੇ ਆ ਵੀ ਪੁਲ ਬਣੂਗਾ ਜੀ। ਤੁਹਾਡੇ ਕਹਿ ਲਈਏ ਵੀ 1.5 ਸਾਲ ਹੋ ਚੁੱਕਿਆ ਹੈ, ਆਸ ਕਰੀਏ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਕੰਮ ਹੋ ਜਾਊਗਾ? ਹਾਂ ਬਿਲਕੁਲ, ਚੋਣਾਂ ਤੋਂ ਪਹਿਲਾਂ ਵੀ ਅੱਜ ਸਾਡੇ ਜਿਹਦਾ ਧਿਆਨ 'ਚ ਪੁਰਾਣਾ ਹੀ ਚੱਲਿਆ ਆ ਰਿਹਾ, ਤੇ
ਕੋਸ਼ਿਸ਼ ਆ ਵੀ ਸਾਡੇ ਅਗਲੀਆਂ ਚੋਣਾਂ ਤੋਂ ਪਹਿਲਾਂ ਆਪਾਂ ਇਹ ਪੁਲ ਦਾ ਨੀਂਹ ਪੱਥਰ ਇਹ ਪਿੰਡ ਵਾਲੇ ਹੀ ਰੱਖਣਗੇ, ਕਿਉਂਕਿ ਇਹਨਾਂ ਦੇ ਦਿੱਤੇ ਟੈਕਸ ਦੇ ਉਹ ਪੈਸੇ ਆ ਤੇ ਇਹੀ ਰੱਖਣਗੇ ਜੀ। ਸੋ ਦੇਖ ਲਓ ਪਿਛਲੇ ਲੰਬੇ ਸਮੇਂ ਤੋਂ ਇੰਨੀਆਂ ਸਰਕਾਰਾਂ, 2 ਸਰਕਾਰਾਂ ਨੇ ਬਦਲ ਕੇ ਇੱਥੇ ਰਾਜ ਕੀਤਾ ਹੈ। ਹਾਲਾਤ ਉਹੀ ਨੇ। ਅਸੀਂ ਉਹਨਾਂ ਨੂੰ ਵੀ ਪੜ੍ਹਦੇ ਹਾਂ ਤੇ ਜੇਕਰ ਕਟਹਿਰੇ 'ਚ ਤੁਹਾਨੂੰ ਖੜਾ ਕਰਨਾ ਪਿਆ, ਕਟਹਿਰੇ 'ਚ ਤੁਹਾਨੂੰ ਵੀ ਖੜੇ ਕਰਾਂਗੇ, ਕਿਉਂਕਿ ਤੁਹਾਨੂੰ ਲੋਕਾਂ ਨੇ 92 ਸੀਟਾਂ ਜਿਤਾ ਕੇ ਬਹੁਤ ਵੱਡਾ ਮੈਂਡੇਟ ਦਿੱਤਾ ਹੈ, ਬਹੁਤ ਵੱਡਾ। ਬਾਦਲ ਸਰਕਾਰ ਤੋਂ ਬਾਅਦ ਚਾਹੁੰਦਾ ਵੀ ਜੇ ਐਡੀ ਵੱਡੀ ਮੈਂ ਛਾਲ ਮਾਰੀ ਆ ਨਾ ਤੇ ਮੈਨੂੰ ਆਪਣੇ ਲੀਡਰ ਤੇ ਵਿਸ਼ਵਾਸ ਆ। ਉਹ ਜੋ ਕਹਿੰਦੇ ਉਹ ਕਰਕੇ ਦਿਖਾਉਂਦੇ ਆ, ਔਰ ਜੋ ਉਹਨਾਂ ਨੇ ਕਿਹਾ ਅੱਜ ਤੱਕ ਇੱਕ ਗਰੰਟੀ ਪੂਰੀ ਕਰ ਰਹੇ ਆ। ਸਾਨੂੰ ਅਰਵਿੰਦ ਕੇਜਰੀਵਾਲ ਜੀ ਤੇ ਵਿਸ਼ਵਾਸ ਆ, ਔਰ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ, ਅਸੀਂ ਉਹਨਾਂ ਦੇ ਭੇਜੇ ਇੱਥੇ ਆਏ ਆ ਔਰ ਸਾਡੀ ਗੱਲ ਸੁਣਦੇ ਵੀ ਆ। ਔਰ ਆਪਾਂ ਇਹ ਗੱਲ ਰੱਖਾਂਗੇ ਵੀ ਇਹ ਇਕੱਲਾ ਹੱਲੂਵਾਲ ਨਹੀਂ ਆ, ਅਸੀਂ ਕੋਠੀ ਪਿੰਡ ਵੀ ਗਏ ਆ, ਕਾਂਗੜ ਵੀ ਗਏ ਆ, ਲਲਵਾਨ ਵੀ ਗਏ ਆ, ਜੇਜੋ ਵੀ ਆ, ਹਰੇਕ ਪਿੰਡ ਦੇ ਵਿੱਚ ਅਸੀਂ ਘੁੰਮ ਰਹੇ ਆ। ਜੇ ਇਦਾਂ ਹੀ ਲਹਿੰਦੇ ਪਿੰਡਾਂ ਦਾ ਦੇਖ ਲਈਏ, ਉੱਧਰ ਵੀ ਬਹੁਤ ਭਾਰੀ ਨੁਕਸਾਨ ਹੋਇਆ, ਉੱਧਰ ਵੀ ਆਪਾਂ ਜਾ ਕੇ ਦੇਖਿਆ। ਜਿੱਥੇ ਜੋ ਮੁਸ਼ਕਲ ਆ ਰਹੀਆਂ ਆਪਾਂ ਪਹਿਲ ਦੇ ਆਧਾਰ ਤੇ ਹੱਲ ਕਰਾਵਾਂਗੇ। ਸਰਕਾਰਾਂ ਬਣਦੀਆਂ ਕਿਸ ਗੱਲ ਲਈ ਆ? ਇਹਨਾਂ ਗੱਲਾਂ ਲਈ ਬਣਦੀਆਂ ਸਰਕਾਰਾਂ, ਔਰ ਸਰਕਾਰਾਂ ਦੇ ਫਰਜ਼ ਆ। ਪਰ ਜਦੋਂ ਜਿਹੜੇ ਭੁੱਲ ਜਾਂਦੇ ਆ ਫਿਰ ਲੋਕੀ, ਤੁਹਾਨੂੰ ਪਤਾ ਹੀ ਆ, ਲੋਕ ਉਹਨਾਂ ਨੂੰ ਵੀ ਭੁੱਲ ਜਾਂਦੇ ਨੇ। ਬਿਲਕੁਲ, ਇਹ ਤਾਂ ਗੱਲ ਹੈ। ਤੁਸੀਂ ਆਏ ਹੋ ਇਸ ਦੇ ਲਈ ਤੁਹਾਨੂੰ ਵਧਾਈ ਹੈ, ਕਿਉਂਕਿ ਤੁਹਾਡਾ ਕੰਮ ਵੀ ਹੈ, ਤੁਸੀਂ ਲੋਕਾਂ ਦੇ ਨੁਮਾਇੰਦੇ ਹੋ, ਤੁਹਾਡਾ ਆਉਣਾ ਫਰਜ਼ ਵੀ ਸੀ। ਪਰ ਆਉਣਾ ਮਿਲਣਾ ਇੱਕ ਔਪਚਾਰਿਕ ਤੌਰ ਤੇ ਗੱਲ ਹੈ, ਪਰ ਧਰਾਤਲ ਦੇ ਉੱਪਰ ਜੇਕਰ ਕਹੀਏ ਵੀ ਸਰਕਾਰੀ ਕਾਗਜ਼ੀ ਕਾਰਵਾਈ ਤੁਸੀਂ ਕੀ ਕਰ ਸਕਦੇ ਹੋ ਜਿਹੜੀ ਤੁਸੀਂ ਕੀਤੀ ਹੈ ਆਪਣੀ ਪਾਰਟੀ ਦੇ ਅੰਦਰ? ਦੇਖੋ ਇਸ ਸੰਬੰਧ ਦੇ ਵਿੱਚ ਜਿੰਨੇ ਵੀ ਆਪਾਂ ਮਹਿਕਮੇ ਆ ਉਹਨਾਂ ਦੇ ਨਾਲ ਸਾਡਾ ਦਿਨ ਰਾਤ ਰਾਬਤਾ ਕਾਇਮ ਆ, ਔਰ ਆਪਾਂ ਦੇਖ ਵੀ ਰਹੇ ਆ। ਬਾਕੀ ਇਹ ਆ ਸੱਚੇ ਪਾਤਸ਼ਾਹ ਦੀ ਕਿਰਪਾ, ਜਿੱਥੇ ਸਾਨੂੰ ਲੱਗਦਾ ਉੱਥੇ ਮੈਂ ਆਪਣੀ ਜੇਬ ਚੋਂ, ਆਪਣੀ ਕਿਰਤ ਕਮਾਈ ਚੋਂ ਵੀ ਜੋ ਮੇਰਾ ਬਣਦਾ ਸਰਦਾ ਹੋਊਗਾ ਮੈਂ ਉਹ ਵੀ ਦਊਂਗਾ, ਔਰ ਦਿੰਦੇ ਵੀ ਆ ਰਹੇ ਆ। ਅਸੀਂ ਵੱਖ-ਵੱਖ ਪਿੰਡਾਂ 'ਚ ਗਏ ਆ, ਜੋ ਵੀ ਸਰਕਾਰਾਂ ਨੇ ਤਾਂ ਕਰਨਾ ਹੀ ਕਰਨਾ ਵਾ। ਸਾਨੂੰ ਸਰਕਾਰ ਤੇ ਵਿਸ਼ਵਾਸ ਵੀ ਆ। ਜਿੱਥੇ ਲੋਕਾਂ ਦੀਆਂ ਆਰਥਿਕ ਤੰਗੀ ਵੀ ਆਈ ਆ, ਜਿਨ੍ਹਾਂ ਦਾ ਕਾਰੋਬਾਰ ਹੀ ਠੱਪ ਹੋ ਗਿਆ, ਜਿੱਦਾਂ ਕਿ ਹੁਣੇ ਆਪਾਂ ਚੱਕੀ ਤੋਂ ਆਏ ਆ, ਉਹਨਾਂ ਦੇ 6-6 ਫੁੱਟ ਪਾਣੀ ਭਰਿਆ ਸੀ, ਆਟਾ ਵੀ ਵਿੱਚੇ ਰਹਿ ਗਿਆ ਤੇ ਸਾਰਾ ਖਰਾਬ ਹੋ ਗਈ ਉਹਨਾਂ ਦੀ। ਚਲੋ ਜੋ ਵੀ ਹੋ ਸਕਦਾ ਹੋਇਆ, ਅਸੀਂ ਆਪਣੇ ਕੋਲ ਵੀ, ਆਪਣੇ ਨਿੱਜੀ ਤੌਰ ਤੇ ਵੀ, ਔਰ ਮੈਂ ਪਿੰਡ ਵਾਸੀਆਂ ਦਾ ਵੀ ਬੜਾ ਧੰਨਵਾਦ ਕਰਦਾ ਕਿ ਅੱਜ ਇਦਾਂ ਦੀ ਸਥਿਤੀ ਦੇ ਵਿੱਚ ਸਾਰੇ ਇਕੱਠੇ ਆ। ਕੋਈ ਇੱਥੇ ਰਾਜਨੀਤੀ ਵਾਲੀ ਗੱਲ ਨਹੀਂ ਆ, ਕਿਉਂਕਿ ਇਹ ਕੁਦਰਤੀ ਆਫਤ ਆ, ਕਿਸੇ ਤੇ ਵੀ ਆ ਸਕਦੀ ਆ। ਇਹ ਕਿਸੇ ਬੰਦੇ ਦੇ ਕਰਨ ਦੀ ਨਹੀਂ ਆ, ਇਹ ਸੱਚੇ ਪਾਤਸ਼ਾਹ ਨੇ ਕੀਤੀ ਆ, ਉਹ ਆਪੇ ਹੀ ਸਬਰ ਵੀ ਬਖਸ਼ੂਗਾ ਜੀ। ਧੰਨਵਾਦ ਤੁਹਾਡਾ ਬਹੁਤ। ਠੀਕ ਹੈ। ਸੋ ਇਹ ਸਨ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਨੁਮਾਇੰਦੇ ਜਿਹੜੇ ਚੱਬੇਵਾਲ ਤੋਂ ਨੁਮਾਇੰਦਗੀ ਕਰਦੇ ਨੇ ਇਸ ਇਲਾਕੇ ਦੀ ਆਪਣੀ ਪਾਰਟੀ ਦੇ ਲਈ। ਸੋ ਹਾਲਾਤ ਤੁਹਾਨੂੰ ਧਰਾਤਲ ਤੋਂ ਹੱਲੂਵਾਲ ਪਿੰਡ ਦੇ ਵਿਖਾ ਰਹੇ ਹਾਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ।